ਅੱਛਾ ਪਹਿਲੋਂ ਤੁਹਾਨੂੰ ਕੋਈ ਇਸ ਤਰ੍ਹਾਂ ਦਾ ਕੋਈ ਪਤਾ ਹੋਵੇ ਕੋਈ ਮਜ਼ਹਬੀ ਰੌਲਾ ਤਾਂ ਨਹੀਂ ਸੀ ਨਹੀਂ ਪਹਿਲਾਂ ਨਹੀਂ ਸੀ ਕੋਈ ਵੀ ਰੌਲਾ, ਬਸ ਇਲੈਕਸ਼ਨ ਹੋਇਆ ਉਹਦੇ ਵਿੱਚ ਇੱਕ ਕਾਂਗਰਸ ਸੀ, ਕਿਉਂ ਜੀ ਇਸੇ ਤਰ੍ਹਾਂ ਹੀ ਹੈ, ਇੱਕ ਕਾਂਗਰਸ ਸੀ, ਇੱਕ ਯੂਨੀਅਨਿਸਟ ਸੀਗੇ ਤੇ ਇੱਕ ਮੁਸਲਿਮ ਲੀਗ ਸੀ। ਵੋਟਾਂ ਪਈਆਂ ਤੇ ਕਹਿੰਦੇ ਤੁਹਾਨੂੰ ਜਾਣਾ ਪਊਗਾ ਇੱਥੋਂ। ਵੋਟਾਂ ਪਈਆਂ ਤਾਂ ਰੌਲਾ ਪੈ ਗਿਆ। ਮਤਲਬ ਅਕਸਰੀਅਤ ਨਾ ਖੁਸ਼ੀ ਨਾ ਕਿਉਂ ਉੱਠੇ, ਡੰਡੇ ਨਾ ਉੱਠੇ। ਹਾਂ ਡੰਡੇ नहीं उठे, खुशी ना तो कोई नहीं आया। शहर कसूर है दूर मेरे ਲਈ ਤੇ ਤੇਰੇ ਲਈ ਨਕੋਦਰ ਓਏ ਸਾਡੇ ਨਾਲੋਂ ਪੰਛੀ ਚੰਗੇ ਭਾਵੇਂ ਇੱਧਰ ਜਾਣ ਜਾਂ ਉਧਰ। ਬਾਅਦ ਚ ਕੋਈ ਸਬਬ ਨਹੀਂ ਬਣਿਆ ਉਧਰ ਜਾਣ ਦਾ ਵੀ ਆਪਣੇ? ਨਹੀਂ ਉਧਰ ਨਹੀਂ ਗਿਆ, ਫਿਰ ਜਾਣਾ ਵੀ ਕਿਹਦੇ ਕੋਲੇ ਸੀ, ਸਾਡਾ ਤਾਂ ਕੋਈ ਜਾਣੂ ਨਹੀਂ ਸੀ। ਅੱਛਾ ਰਾਹ 'ਚ ਹਾਲਾਤ ਮਾੜੇ ਤਾਂ ਨਹੀਂ ਵੇਖੇ? ਰਾਹ ਦੇ ਵਿੱਚ ਵੀ ਰਾਹ 'ਚ ਲੋਕਾਂ ਨੇ ਭੁੱਖ ਵੀ ਦੇਖੀ, ਰੋਟੀ ਨਹੀਂ ਖਾਣ ਨੂੰ ਮਿਲੀ, ਪੱਤੇ ਖਾਂਦੇ ਰਹੇ ਦਰਖਤਾਂ ਦੇ ਪੱਤੇ। ਪਾਣੀ ਨਹੀਂ ਸੀ ਮਿਲਦਾ, ਪਾਣੀ ਡਰਦੇ ਪੀਂਦੇ ਵੀ ਨਹੀਂ ਸੀ, ਕਿਤੇ ਦੇਖ ਕੇ ਕਿਤੇ ਖੜਾ ਪਾਣੀ ਹੈ ਨਾ ਤੇ ਉਹ ਲੈ ਆਂਦੇ ਸੀ, ਪੀਂਦੇ ਸੀ ਆਪਾਂ ਮਜਬੂਰੀ ਚੰਗੇ ਨੇ ਜਨੌਰ ਓਏ ਹਮੀਦਿਆ ਸਾਡੇ ਨਾਲੋਂ ਚੰਗੇ ਨੇ ਜਨੌਰ ਓਏ ਹਮੀਦਿਆ। ਪੁਰਾਣੇ ਤਾਂ ਚਾਹੁੰਦੇ ਸੀ ਕਿਹੜੀ ਘੜੀ ਆਪਣੀ ਜਗ੍ਹਾ ਤੇ ਚਲੇ ਜਾਈਏ, ਚਾਹੁੰਦੇ ਹਾਂ ਪੁਰਾਣੇ ਚ ਰਹਿ ਕੋਈ ਨਹੀਂ ਗਏ, ਥੋੜੇ ਰਹਿ ਗਏ। ਕਿਹੜੀ ਘੜੀ ਹੋਏ ਪਿਛਾ ਮੁੜ ਜੀਏ। ਹਾਂ ਉਹ ਤਾਂ ਪਹਿਲੇ 10-12 ਸਾਲ ਤਾਂ ਇਹੀ ਕਹਿੰਦੇ ਰਹੇ ਕਿ ਵਾਪਸ ਚਲੇ ਜਾਣਾ, ਅਕਸਰ ਸੁਣਨ ਚਾਹੁੰਦਾ ਸੀ, ਅਸੀਂ ਕਿਹੜਾ ਇਹੀ ਕਹਿੰਦੇ ਸੀ। ਚਲੇ ਜਾਂਦੇ ਚੱਕ ਲਾ ਲਾਵੇ ਮਾਰ ਕੇ ਉਡਾਰੀ, ਚਲੇ ਜਾਂਦੇ ਚੱਕ ਲਾ ਲਾਵੇ ਦੂਰ ਨਹੀਂ ਕਰਾਚੀ ਨੇੜੇ ਇਹਨਾਂ ਲਈ ਅੰਬਾਲਾ ਓਏ ਦੂਰ ਨਹੀਂ ਕਰਾਚੀ ਨੇੜੇ ਇਹਨਾਂ ਲਈ ਅੰਬਾਲਾ ਓਏ। ਕੁਛ ਲੋਕ ਜਿਹੜੇ ਸਿੱਖ ਵਿੱਚ ਰਹਿੰਦੇ ਸੀ ਨਾ ਮੁਸਲਮਾਨਾਂ ਦੇ, ਤੇ ਉਹਨਾਂ ਨੇ ਹਮਦਰਦੀ ਦਾ ਇਜ਼ਹਾਰ ਵੀ ਕੀਤਾ, ਬਿਲਕੁਲ ਕੀਤਾ। ਛੱਡ ਕੇ ਗਏ ਕੈਂਪ ਦੇ ਵਿੱਚ, ਸਕੂਲ ਦੇ ਵਿੱਚ ਛੱਡ ਕੇ ਗਏ ਉਹਨਾਂ ਨੂੰ। ਕੈਂਪ ਦਾ ਪਤਾ, ਘਰ ਦਾ ਪਤਾ, ਜਗ੍ਹਾ ਦਾ ਪਤਾ, ਖੇਤਾਂ ਦਾ ਵੀ ਪਤਾ, ਸਟੇਸ਼ਨ, ਸਕੂਲ, ਹਾਈ ਸਕੂਲ। अस्सलाम वालेकुम। पुरानियां कुछ यादां, कुछ पुरानियां हज बीतियां, कुछ पुरानियां आप बीतियां। जिवें तुहानूं पता पंजाबी लहर दी टीम 1947 की वंड ते जिहड़ी 1947 की पार्टीशन हुई, कुछ जिहड़े पुराने बजुर्ग उन्होंने उजाड़े भी कहिंदे आ, ਉਹਦੇ ਤੇ ਗੱਲਬਾਤ ਰੱਖੀ ਦੀ ਆ, ਤੁਹਾਡੇ ਰੂਬਰੂ ਕਰੀ ਦੀ ਆ, ਇਹਦੇ ਤੇ ਥੋੜੀ ਰਿਸਰਚ ਕਰੀ ਦੀ ਆ ਕਿ ਇਦਾਂ ਉਹਦੇ ਪਿੱਛੇ ਪਹਿਲੋਂ ਲੋਕ ਕਿਵੇਂ ਵਸਦੇ ਸੀ, ਫਿਰ 1947 ਦੀ ਵੰਡ ਵੇਲੇ ਇੰਨੇ ਵੱਡੇ ਲੈਵਲ ਤੇ ਕਤਲੇਆਮ ਹੋਇਆ, ਨੁਕਸਾਨ ਹੋਇਆ, ਉਹਦੇ ਪਿੱਛੇ ਕੀ ਮਹੱਤਤਾ ਸੀ। ਕੋਈ ਇਹ ਜਿਹੜੀਆਂ ਆਈ ਵਿਟਨੈਸ ਸਟੋਰੀਜ਼ ਨੇ, ਉਹ ਬਜ਼ੁਰਗ ਜਿਨ੍ਹਾਂ ਨੇ ਸਾਰਾ ਕੁਝ ਵੇਖਿਆ, ਉਹਨਾਂ ਕੋਲ ਪੁੱਛ ਕੇ ਇਹ ਗੱਲ ਵੀ ਤੁਹਾਡੇ ਤੱਕ ਰੱਖੀ ਦੀ, ਜਾਣਨ ਦੀ ਕੋਸ਼ਿਸ਼ ਕਰੀ ਦੀ ਹੈ ਕਿ ਕਿਉਂ ਇਹ ਹਾਲਾਤ ਬਣੇ, ਉਦੋਂ ਕੀ ਹੋਇਆ। ਆਉਣ ਵਾਲੀ ਜਨਰੇਸ਼ਨ ਨੂੰ ਵੀ, ਆਉਣ ਵਾਲੀ ਜਨਰੇਸ਼ਨ ਲਈ ਵੀ ਇਹ ਸਟੋਰੀਜ਼ ਜਿਹੜੀਆਂ ਸੇਵ ਕਰਕੇ ਇੰਟਰਨੈਟ 'ਤੇ ਅਪਲੋਡ ਕਰੀਆਂ ਕਿ ਆਉਣ ਵਾਲੀਆਂ ਨਸਲਾਂ ਵੀ ਵੇਖਣ ਕਿ ਪਾਕਿਸਤਾਨ ਮੁਲਕ ਜਾਂ ਇਹਨਾਂ ਬਜ਼ੁਰਗਾਂ ਨੇ ਕਿਵੇਂ ਹਾਸਲ ਕੀਤਾ, ਕਿੰਨੀਆਂ ਕੁਰਬਾਨੀਆਂ ਦਿੱਤੀਆਂ। ਸੋ ਇਹ ਕਹਾਣੀਆਂ ਜਿਹੜੀਆਂ ਵਾ ਇਹ ਤੁਹਾਡੇ ਤੱਕ ਇਸੇ ਤੋਂ ਰੱਖੀ ਦੀਆਂ ਕਿ ਉਹਨਾਂ ਨੂੰ ਆਪਾਂ ਜਾਣਨ ਦੀ ਕੋਸ਼ਿਸ਼ ਕਰੀਏ। ਸੋ ਇਸ ਤਰ੍ਹਾਂ ਦੀ ਇੱਕ ਹੋਰ ਬਜ਼ੁਰਗ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਉਹਨਾਂ ਕੋਲ ਪੁੱਛਾਂਗੇ ਜਿੰਨੀ ਕੁ ਗੱਲ ਦਾ ਉਹਨਾਂ ਨੂੰ ਪਤਾ ਹੋਵੇ ਕਿ ਕਿਵੇਂ ਦੇ ਸੁਣਾ ਦੇ ਹਾਲਾਤ। ਅਸਲਾਮ ਵਾਲੇਕੁਮ। ਕੀ ਨਾਂ ਤੁਹਾਡਾ? ਅਬਦੁਲ ਹਕੀਮ। ਅਬਦੁਲ ਹਕੀਮ। ਵਾਲਾ ਸਾਹਿਬ ਦਾ? ਬਾਗ ਮੁਹੰਮਦ। ਅੱਛਾ, ਕਿੰਨੀ ਕੁ ਹੋ ਗਈ ਉਮਰ ਤੁਹਾਡੀ ਹੁਣ? ਹੁਣ ਹੋ ਗਈ ਤਕਰੀਬਨ 80 ਸਾਲ। 80 ਠੀਕ ਹੈ। ਇੱਥੇ ਕਿਹੜੇ ਪਿੰਡ ਰਹਿੰਦੇ ਤੁਸੀਂ? ਰਤਨਾ। ਠੀਕ। ਤੇ ਪਿੱਛੋਂ ਕਿਹੜਾ ਸੀ ਪਿੰਡ ਆਪਣਾ? ਸਾਡਾ ਤਹਿਸੀਲ ਜਗਰਾਉਂ, ਖਾਸ ਸ਼ਹਿਰ
ਸ਼ਹਿਰ ਦੇ ਵਿੱਚੋਂ? ਸ਼ਹਿਰ ਦੇ ਵਿੱਚ ਫਿਰ ਬਾਹਰ ਆ ਗਏ, ਹਾਂ ਆਪਣੀਆਂ ਆਬਾਦੀਆਂ ਬਾਹਰ ਕਰ ਲਈਆਂ, ਦੂਰ ਜਾਣਾ ਪੈਂਦਾ ਸੀ ਨਾ ਹਾਲ ਹੌਲ ਚਲਾਣੇ ਨੂੰ ਜ਼ਿਮੀਂਦਾਰਾਂ ਨੂੰ, ਉਹਨਾਂ ਨੇ ਆਪਣੀਆਂ ਪਿੰਡ ਬਾਹਰ ਬਣਾ ਲਏ। ਫਿਰ ਹਾਂ ਸ਼ਹਿਰ ਚੋਂ ਨਿਕਲਿਆ, ਸ਼ਹਿਰ 'ਚ ਵੀ ਜਗ੍ਹਾ ਸੀਗੀ, ਤਹਿਸੀਲ ਦੇ ਬਿਲਕੁਲ ਨਾਲ ਸੀਗੇ, ਤਹਿਸੀਲ ਦੇ ਕੋਲ ਜ਼ਮੀਨਾਂ ਸੀ, ਉੱਥੇ ਪਿੰਡ ਸੀਗਾ ਤੇ ਰਹਿੰਦੇ ਸੀ। ਜ਼ਮੀਨ ਕਿਹੜੇ ਸੀ ਪਿੰਡ ਆਪਣੇ? ਯਾਰ ਪਿੰਡਾਂ ਦੇ ਹੁਣ ਨਾ ਉੱਥੇ ਨੰਬਰ ਤਾਂ ਹੈ ਹੀ ਨਹੀਂ, ਉਹ ਨੰਬਰ ਹੈ ਨਹੀਂ ਸੀ, ਨੰਬਰ ਤਾਂ ਹੈ ਹੀ ਨਹੀਂ, ਨਾ ਹੀ ਸਰ। ਹਾਂ ਨਾ ਸੀ, ਬਸ ਤਹਿਸੀਲ ਜਗਰਾਉਂ ਤਹਿਸੀਲ ਹੀ ਕਹਿ ਲਓ, ਤਹਿਸੀਲ ਦੇ ਵਿੱਚ ਹੀ ਮੇਨ ਸ਼ਹਿਰ ਜਿਹੜਾ ਜਗਰਾਉਂ ਆ ਜਗਰਾਉਂ ਠੀਕ। ਤਹਿਸੀਲ ਸੀਗੀ ਤੇ ਹਾਈ ਸਕੂਲ ਸੀ, ਸਟੇਸ਼ਨ ਸੀ। ਕਿਹੜਾ ਸੀ ਹਾਈ ਸਕੂਲ ਨਾਂ ਦਾ ਯਾਦ? ਸਰਕਾਰੀ ਸੀ? ਹਾਂ ਸਰਕਾਰੀ ਗਵਰਨਮੈਂਟ ਦਾ ਸੀ। ਸਟੇਸ਼ਨ ਵੀ ਲੱਗੇ ਸੀ ਘਰ ਦੇ? ਬਿਲਕੁਲ ਨਾਲ, ਬਿਲਕੁਲ ਨਾਲ ਖੇਤਾਂ ਦੇ ਵਿੱਚ। ਠੀਕ। ਤੇ ਤੁਹਾਡੇ ਅੱਬਾ ਜੀ ਕੀ ਕਰਦੇ ਸੀ ਉੱਧਰ? ਵਾਹੀ ਕਰਦੇ। ਵਾਹੀ ਕਰਦੇ ਠੀਕ। ਤੇ ਤੁਸੀਂ ਪੜ੍ਹਦੇ ਸੋ? ਬਸ ਦੂਸਰੀ ਸੀ, ਵੱਡੇ ਭਾਈ ਪੜ੍ਹਦੇ ਸੀ, ਛਠੀ ਸੱਤਵੀਂ ਹਾਂ ਹਾਂ 8ਵੀਂ 'ਚ ਪੜ੍ਹਦੇ ਹੋਣਗੇ। ਠੀਕ। ਤੁਸੀਂ ਉਸੇ ਸਕੂਲ ਦੇ ਜਗਰਾਉਂ ਵਾਲੇ? ਹਾਂ ਉੱਥੇ ਪੜ੍ਹਨਾ ਸੀ। ਤੇ ਉਹ ਪੜ੍ਹਾਉਂਦਾ ਕੌਣ ਸੀ, ਕੋਈ ਯਾਦ ਹੈ? ਉਹ ਮੁਸਲਮਾਨ ਹੀ ਸੀਗਾ, ਉਹ ਇੱਧਰ ਹੀ ਆ ਗਏ, ਇੱਧਰ ਹੀ ਆ ਗਏ। ਇੱਧਰ ਹੀ ਆ ਗਏ ਸੀ। ਤੇ ਤੁਹਾਡੇ ਜਗਰਾਉਂ ਦੇ ਕਿੰਨੇ ਕੁ ਮੁਸਲਮਾਨ ਸੀ ਉਦੋਂ ਹੁੰਦੇ ਸ਼ਹਿਰ ਦੇ ਵਿੱਚ? ਬਹੁਤ ਬਲ ਕੇ ਅਕਸਰੀਅਤ ਸੀ, ਅਕਸਰੀਅਤ ਸੀ। ਅਕਸਰੀਅਤ ਮੁਸਲਮਾਨ ਦੇ ਉੱਥੇ ਕਿਹਾ ਜਾਂਦਾ ਸੀ, ਤਕਰੀਬਨ ਪੱਤੀਆਂ ਕਹਿੰਦੇ ਸੀ ਉਹਨਾਂ ਨੂੰ, ਜੋ 20-21 ਪੱਤੀਆਂ ਸੀਗੀਆਂ। 20-21 ਪੱਤੀਆਂ? ਹਾਂ ਇਹ ਅਸੀਂ ਸਾਰੀਆਂ ਤਾਂ ਨਹੀਂ ਦੇਖੀਆਂ, ਲੇਕਿਨ 20-21 ਸੀ, ਮੁਸਲਮਾਨ ਜ਼ਿਆਦਾ ਸੀ। ਅੱਛਾ। ਤੇ ਉਹਨਾਂ ਨੂੰ ਕੋਈ ਆਈਡੀਆ ਹੋਵੇ, ਪਤਾ ਹੋਵੇ ਇੱਧਰ ਕਿੱਥੇ ਕਿੱਥੇ ਆਏ ਆ, ਪੁੱਛਦਾ ਕੋਈ ਹੈ ਪਤਾ? ਉਹ ਤਕਰੀਬਨ ਪਾਕਿਸਤਾਨ 'ਚ ਬੈਠੇ ਤੇ ਸਾਰੇ 'ਚ ਖਿਲਰੇ ਬੈਠੇ, ਜਿਨ੍ਹਾਂ ਦਾ ਤੁਹਾਨੂੰ ਕੋਈ ਦੂਰ ਚਾਹੁੰਦਾ ਪਤਾ ਹੋਵੇ ਕਿੱਥੇ? ਤੇ ਉਹ ਮੁਲਤਾਨ ਬੈਠੇ, ਮੁਲਤਾਨ, ਹਾਂ ਬਿਹਾੜੀ ਬੈਠੇ ਆ, ਬਿਹਾੜੀ ਤੇ ਚੀਚਾਵਤਨੀ ਬੈਠੇ ਆ, ਚੀਚਾਵਤ ਨੇ, ਹਾਂ ਤੇ ਇੱਧਰ ਇੱਥੇ ਪੰਡੋਰੀ ਬੈਠੇ ਆ ਨਾਲ ਹੀ, ਅਨਾਜ ਵਾਲਾ ਪਿੰਡ ਪੰਡੋਰੀ। ਪੰਡੋਰੀ, ਹਾਂ ਇੱਥੇ ਪੰਡੋਰੀ 'ਚ ਬੈਠੇ। ਬੈਠੇ, ਮੁੱਲਾਂਪੁਰ 'ਚ ਬੈਠੇ ਆ, ਮੁੱਲਾਂਪੁਰ। ਉਹ ਜਿਹੜੇ ਖਾਸ ਸਾਡੇ ਆਪਣੀ ਜਗ੍ਹਾ ਦੇ। ਹਾਂ ਹਾਂ ਮੁੱਲਾਂਪੁਰ ਜਿਹੜਾ ਬਾਈਪਾਸ ਤੇ? ਹਾਂ ਬਿਲਕੁਲ ਇੱਥੇ, ਇੱਥੇ ਵੀ ਬੈਠੇ ਆ? ਇੱਥੇ ਬੈਠੇ ਆ। ਫਿਰ ਪਰੇ ਧਾਂਦਰਾ, ਸ਼ਹਿਰ ਧਾਂਦਰਾ, ਉੱਥੇ ਵੀ ਬੈਠੇ ਆ। 208 'ਚ ਵੀ ਬੈਠੇ ਆ। 208 ਸੂਸਾ ਰੋਡ ਤੇ? ਹਾਂ ਸੂਸਾਂ ਦੇ ਉੱਤੇ, ਮਤਲਬ ਖਿਲਰੇ। ਪਿਸ਼ਾਵਰ 'ਚ ਵੀ ਹੈ, ਹਾਂ ਖਿਲਰ ਖਿਲਰ ਪਿਸ਼ਾਵਰ 'ਚ ਵੀ ਹੈ, ਪਿਸ਼ਾਵਰ ਜੀ ਹੈਗੇ। ਹਾਂ ਤੇ ਇਦਾਂ ਤਾਂ ਕਰਾਚੀ 'ਚ ਵੀ ਗਏ, ਹਾਂ ਕਰਾਚੀ 'ਚ ਹੌਲੀ ਹੌਲੀ ਸਾਰੇ ਯਾਦ ਆਈ ਜਾਂਦੇ। ਨਹੀਂ ਉਹ ਹੁਣ ਇੱਥੇ ਤਾਂ ਹਾਂ ਇੱਥੇ ਤੇ ਤਾਂ ਹੁਣ ਥੋੜਾ ਥੋੜਾ ਯਾਦ ਹੀ ਹੈ। ਅੱਛਾ ਅੱਛਾ। ਇਹ ਦੱਸਿਓ ਕਿ ਆਪਾਂ ਜਦੋਂ ਇਹਦੇ ਵਿੱਚ ਮੁਸਲਮਾਨਾਂ ਦੀ ਸੀ ਅਕਸਰੀਅਤ ਉੱਤੇ, ਉਹ ਹਿੰਦੂਆਂ ਸਿੱਖਾਂ ਦੇ ਘਰ ਵੀ ਐਸੀ ਲੱਗੇ? ਉਹਨਾਂ ਦੀਆਂ ਬਸ ਦੁਕਾਨਾਂ ਹੀ ਸੀ। ਦੁਕਾਨਾਂ? ਦੁਕਾਨ ਦਾ ਕਿਸੇ ਦਾ ਯਾਦ ਹੈ ਕਿਹਦੀ ਸੀ? ਨਹੀਂ ਨਾਂ ਨਹੀਂ ਯਾਦ, ਉਮਰ ਛੋਟੀ। ਥੋੜਾ। ਅੱਛਾ ਇਹਦੇ ਵਿੱਚ ਇੱਕ ਦੱਸ ਦਿਓ, ਮਸਜਿਦਾਂ ਕਿੰਨੀਆਂ ਸੀ ਜਗਰਾਉਂ ਦੇ ਵਿੱਚ ਜਿਹੜੀਆਂ ਵੱਡੀਆਂ? ਮਸਜਿਦਾਂ ਵੱਡੀਆਂ ਤਾਂ ਹੁਣ ਤੁਹਾਨੂੰ ਮੈਂ ਦੱਸਦਾ ਵੀ 7 ਪਿੰਡ ਤਾਂ ਜਿੱਥੇ ਅਸੀਂ ਰਹਿੰਦੇ ਸੀ ਉੱਥੇ ਤਾਂ 7 ਤਕਰੀਬਨ 6 ਨਿਕਲੇ ਸੀ ਬਾਹਰ ਤੇ ਇੱਕ ਵਿੱਚ ਹੀ ਬੈਠੇ ਸੀ ਸ਼ਹਿਰ ਦੇ। ਤੇ ਮਸਜਿਦਾਂ ਜ਼ਿਆਦਾ 7 ਤਾਂ ਉਹਨਾਂ ਪਿੰਡਾਂ ਦੀਆਂ ਹੀ, ਬਾਕੀ ਜਿੰਨੀਆਂ ਦੂਸਰੀਆਂ ਪੱਤੀਆਂ ਉਹਨਾਂ ਦੀਆਂ ਵੀ ਆਪਣੀਆਂ ਮਸਜਿਦਾਂ। ਤੇ ਸਾਰੀਆਂ ਦੇਖੀਆਂ ਤਾਂ ਨਹੀਂ। ਗੁਰਦੁਆਰੇ? ਗੁਰਦੁਆਰਾ ਨਹੀਂ ਉੱਥੇ, ਜਦ ਸਿੱਖ ਹੈ ਨਹੀਂ ਸੀ ਜਗਰਾਉਂ ਚ ਨਹੀਂ? ਨਹੀਂ ਸੀ, ਪਾਸੇ ਪਾਸੇ ਸੀ, ਇਰਦ ਗਿਰਦ। ਅੱਛਾ ਪਹਿਲੋਂ ਤੁਹਾਨੂੰ ਕੋਈ ਇਸ ਤਰ੍ਹਾਂ ਦਾ ਕੋਈ ਪਤਾ ਹੋਵੇ, ਕੋਈ ਮਜ਼ਹਬੀ ਰੌਲਾ ਤਾਂ ਨਹੀਂ ਸੀ ਕਿ? ਨਹੀਂ ਪਹਿਲਾਂ ਨਹੀਂ ਸੀ ਕੋਈ ਵੀ ਰੌਲਾ, ਬਸ ਉਹ ਇਲੈਕਸ਼ਨ ਹੋਇਆ ਉਹਦੇ ਵਿੱਚ ਇੱਕ ਕਾਂਗਰਸ ਸੀ, ਕਿਉਂ ਜੀ ਇਸੇ ਤਰ੍ਹਾਂ ਹੀ ਹੈ, ਇੱਕ ਕਾਂਗਰਸ ਸੀ, ਇੱਕ ਯੂਨੀਅਨਿਸਟ ਸੀਗੇ ਤੇ ਇੱਕ ਮੁਸਲਿਮ ਲੀਗ ਸੀ। ਵੋਟਾਂ ਪਈਆਂ ਤੇ ਕਹਿੰਦੇ ਤੁਹਾਨੂੰ ਜਾਣਾ ਪਊਗਾ ਇੱਥੋਂ। ਵੋਟਾਂ ਪਈਆਂ ਤਾਂ ਰੌਲਾ ਪੈ ਗਿਆ? ਮਤਲਬ ਅਕਸਰੀਅਤ ਹੀ ਉੱਠ ਕੇ ਆਏ ਨਾ, ਖੁਸ਼ੀ ਨਾਲ ਕਿਉਂ ਉੱਠੇ, ਡੰਡੇ ਨਾਲ ਉੱਠੇ। ਡੰਡੇ ਨਾਲ ਉੱਠੇ? ਹਾਂ ਡੰਡੇ ਨਹੀਂ ਉੱਠੇ, ਖੁਸ਼ੀ ਨਾਲ ਤਾਂ ਕੋਈ ਨਹੀਂ ਆਇਆ। ਨਹੀਂ ਲਹਿਦਾ ਮੁਲਕ ਬਣ ਗਿਆ ਤਾਂ ਖੁਸ਼ੀ? ਲਹਿਦਾ ਨਹੀਂ, ਖੁਸ਼ੀ ਉਹ ਆ ਕਿ ਮੁਸਲਮਾਨਾਂ ਦਾ ਬਣ ਗਿਆ ਮੁਲਕ ਤੇ ਉਹਦੇ ਖਾਤਰ ਤਾਂ ਆਣਾ ਹੀ ਪੈਣਾ ਸੀਗਾ। ਜਦੋਂ ਉੱਥੇ ਰਹਿ ਨਹੀਂ ਸਕਦੇ ਤੇ ਆਣਾ ਹੀ ਆਣਾ ਸੀ, ਆਣਾ ਹੀ ਆਣਾ ਸੀ। ਆ ਫਿਰ ਆਗੇ ਕੋ ਯਾਦ ਹੋਵੇ ਵੀ ਕਿੱਧਰ ਕਿੱਧਰ ਦੀ ਕਿਵੇਂ ਕਿਵੇਂ ਆਏ? ਯਾਦ ਕੈਂਪ ਤਾਂ ਲੱਗਿਆ ਸਾਡਾ, ਫਿਰ ਪਿੱਛੇ ਲੈ ਕੇ ਦਰਿਆ ਦੇ ਕਿਨਾਰੇ। ਠੀਕ ਹੈ। ਔਰ ਉਹ ਕੀ ਕਹਿੰਦੇ ਸੀ ਉਸ ਨੂੰ, ਬੁੱਢਾ ਦਰਿਆ? ਹਾਂ ਬੁੱਢੇ ਦੇ ਕਿਨਾਰੇ ਸਾਨੂੰ ਬਿਠਾਇਆ ਲਿਜਾ ਕੇ, ਸਿੱਧਵਾਂ ਸਲੇਮਪੁਰ। ਸਲੇਮਪੁਰ ਠੀਕ ਹੈ। ਉੱਥੇ ਕੈਂਪ ਲਾਇਆ। ਫਿਰ ਉੱਥੇ ਰਹੇ 2-2.5 ਮਹੀਨੇ ਰਹੇ। ਆਖਰੀ ਕੈਂਪ ਆਇਆ ਇੱਧਰ। ਅੱਛਾ ਆਖਰੀ ਕੈਂਪ। ਕਾਹਦੇ ਤੇ ਆਏ ਉੱਥੋਂ? ਆਣਾ ਕਾਹਦੇ ਤੇ ਸੀ? ਆ ਗੱਡੇ ਗੁੱਡੇ ਆਪਣੇ, ਕਿਸੇ ਕੋਲੇ ਹੈ ਸੀ, ਕਿਸੇ ਕੋਲੇ ਨਹੀਂ, ਪੈਦਲ। ਨਹੀਂ ਇਹਦੇ ਵਿੱਚ ਜਿਹੜਾ ਲੜਾਈ ਪੈ ਗਈ, ਰੌਲਾ ਪੈ ਗਿਆ, ਇਹਦੇ ਵਿੱਚ ਕੀ ਵਜ੍ਹਾ ਕੋ ਬਣੀ, ਕੋ ਤੁਹਾਨੂੰ ਦੱਸ ਸਕਦੇ ਹੋ ਕਿ ਇਹਦੇ ਵਿੱਚ
ਇੱਕ ਮੁਲਕ ਤੇ ਦੋ ਅਲੱਗਾ ਬਣ ਗਏ। ਉਹ ਤਾਂ ਇਹਨਾਂ ਦੀ ਹੁਣ ਉਹ ਤੇ ਆਉਣਾ ਜਾਣਾ ਤੇ ਹੈ ਸੀ, ਕਿਉਂ ਇੱਕ ਦੂਜੇ ਨੂੰ ਮਾਰਨ ਕਿਉਂ ਲੱਗ ਪਏ, ਇਹਦੀ ਕੀ ਵਜ੍ਹਾ? ਮਾਰਨ ਨੂੰ ਉਠਾਏ ਉਹਨਾਂ ਨੇ। ਫਿਰ ਇਹ ਪਤਾ ਨਹੀਂ ਅੰਗਰੇਜ਼ ਦੀ ਸਿਆਸਤ ਸੀਗੀ ਜਾਂ ਕੀ ਸੀਗਾ। ਪਾਰਟੀ ਬੇਸ ਸੀ, ਪਾਰਟੀਆਂ ਦਾ ਜਿਹੜਾ ਦਾ ਵੋਟਾਂ ਦੇ ਲਿਹਾਜ਼ ਨਾਲ ਉਹਨਾਂ ਨੇ ਜੁਦਾ ਕਰ ਦਿੱਤੇ ਵੀ ਤੁਸੀਂ ਉਧਰ ਜਾਓ ਤੇ ਇੱਧਰ ਰਹਿਣਗੇ। ਤੇ ਉੱਥੇ ਕੁਝ ਛੁਪ ਕੇ ਰਹਿ ਗਿਆ ਹੋਏ ਮੁਸਲਮਾਨ ਤਾਂ ਪਤਾ ਨਹੀਂ, ਤੇ ਵਰਨਾ ਸਾਰਿਆਂ ਨੂੰ ਆਉਣਾ ਪਿਆ। ਅੱਛਾ, ਇਹਦੇ ਵਿੱਚ ਕੋਈ ਲਾਲਚ ਵਾਲਾ ਵੀ ਹੈ ਸੀ, ਕੋਈ ਅਨਸਰ ਵੀ ਲੋਕਾਂ ਦਾ ਮਾਲ ਮੂਲ ਖੋਹਣ ਦਾ? ਨਹੀਂ, ਮਾਲ ਤਾਂ ਖੋਇਆ ਉੱਥੇ, ਖੋਇਆ ਵੀ, ਕਤਲੇਆਮ ਵੀ ਹੋਇਆ, ਲੇਕਿਨ ਉਹ ਦੂਰੋਂ ਦੂਰੋਂ ਆਉਂਦੇ ਸੀ ਲੋਕ। ਤੇ ਜਿਹੜੇ ਖੁਦ ਦੇਖੇ ਆ ਨਾ, ਜਿੱਦਾਂ ਕਿ ਮੈਂ ਦੇਖਿਆ, ਉਹਦੇ ਵਿੱਚ ਤਾਂ ਇਹ ਹੈ ਕਿ ਕੁਛ ਲੋਕ ਜਿਹੜੇ ਸਿੱਖ ਵਿੱਚ ਰਹਿੰਦੇ ਸੀ ਨਾ ਮੁਸਲਮਾਨਾਂ ਦੇ, ਤੇ ਉਹਨਾਂ ਨੇ ਹਮਦਰਦੀ ਦਾ ਇਜ਼ਹਾਰ ਵੀ ਕੀਤਾ, ਬਿਲਕੁਲ ਕੀਤਾ। ਛੱਡ ਕੇ ਗਏ ਕੈਂਪ ਦੇ ਵਿੱਚ, ਸਕੂਲ ਦੇ ਵਿੱਚ ਛੱਡ ਕੇ ਗਏ ਉਹਨਾਂ ਨੂੰ। ਉਹ ਜਿਹੜੇ ਆਪਣੇ ਜਿੱਥੇ ਰਹਿੰਦੇ ਸਨ ਉੱਥੋਂ ਦੇ ਜਿਨ੍ਹਾਂ ਨੇ ਲੋਕ ਇੱਕ ਦੂਜੇ ਦੇ ਵਿੱਚ ਰਹਿੰਦੇ ਸੀ, ਵਿੱਚ ਰਹਿੰਦੇ, ਉਹ ਛੱਡ ਕੇ ਗਏ। ਅੱਛਾ, ਇਹਦੇ ਵਿੱਚ ਉਹਦੇ ਚ 79 ਦੇ ਸੀਗੇ ਸਿੱਖ, 79 ਤੇ 80 ਦੇ, ਤੇ ਤਬਾਦਲੇ ਵੀ ਕਰਦੇ ਸੀ। ਉਹਦੇ ਚ ਆਪਣੇ ਲੋਕ ਹੀ ਸੀ ਸਾਡੇ ਕਰੀਬੀ, ਉਹਨਾਂ ਨਾਲ ਤਬਾਦਲਾ ਕਰਦੇ ਸੀ ਵੀ ਉਹ ਜ਼ਮੀਨ ਸਾਂਭ ਲਓ ਤੇ ਇੱਥੇ ਵਾਲੀ ਛੱਡ ਦਿਓ। ਲੇਕਿਨ ਉਹ ਮੰਨਦੇ ਨਹੀਂ ਸੀ ਆਪਣੇ ਬਜ਼ੁਰਗ ਵੀ ਜਾਣਾ ਕਿੱਥੇ ਹੈ, ਜਾਣਾ ਕਿੱਥੇ ਜਾਣਾ, ਇੱਥੇ ਹੀ ਰਹਿਣਾ। ਅੱਛਾ, ਵੀ ਇੱਧਰ ਨੂੰ ਆ ਗਏ ਫਿਰ ਆਪਾਂ ਵੀ ਉਹ ਲੋਕ ਜਿਨ੍ਹਾਂ ਨਾਲ ਮੂੰਹ ਪਿਆਰ ਸੀ, ਉਹ ਇੱਕ ਦੂਜੇ ਨੂੰ ਕੈਂਪਾਂ ਤੱਕ ਛੱਡ ਕੇ ਗਏ। ਅੱਛਾ, ਉਹਦੇ ਵਿੱਚ ਫਿਰ ਕੁਛ ਲੋਕ ਹੀ ਹੋਣਗੇ ਜਿਹੜੇ ਮਾੜੇ, ਜਿਹੜੇ ਕੋਲ ਲੁੱਟਣ ਲੁੱਟਣ ਆਉਂਦੇ ਸੀ ਜਾਂ ਮਾਰਨ ਆਉਂਦੇ? ਇਹ ਆਉਂਦੇ ਸੀ, ਉਹ ਅਕਾਲੀ ਦਲ ਨਹੀਂ ਜਿਹਨਾਂ ਨੂੰ ਕਹਿੰਦੇ, ਉਹ ਹੁੰਦੇ ਸੀ ਦੂਰੋਂ ਦੂਰੋਂ ਇਕੱਠੇ ਕਰਕੇ, ਉਹ ਹੱਲਾ ਬੋਲਦੇ ਸੀ ਰਾਤ। ਵਿਚਲੇ ਨਹੀਂ ਸੀ, ਵਿਚਲੇ ਜਿਹੜੇ ਆਪਸ ਚ ਰਹਿੰਦੇ ਸਨ ਉਹਨਾਂ ਨਾਲ ਕੋਈ ਨਹੀਂ। ਉਹਨਾਂ ਨੇ ਜਿੱਥੇ ਤੱਕ ਸਾਡਾ ਇਲਮ ਜਿਹੜਿਆਂ ਦਾ ਪਤਾ, ਤੇ ਬਾਅਦ ਪਿੰਡਾਂ ਦੇ ਵਿੱਚ ਹਮਲੇ ਵੀ ਹੋਏ। ਇਹ ਨਹੀਂ ਪਤਾ ਵੀ ਉਹ ਵੀ ਨਾਲ ਰਲ ਗਏ ਜਾਂ ਬਾਹਰੋਂ ਹੀ ਆ ਕੇ ਕਰਦੇ ਰਹੇ। ਅੱਛਾ, ਇੱਧਰ ਆ ਕੇ ਪਾਕਿਸਤਾਨ ਆ ਕੇ ਫਿਰ ਤੁਸੀਂ ਟੀਚਿੰਗ ਦੇ ਸ਼ੁਬੇ ਨਾਲ ਵਸਾ ਹੋ ਗਏ? ਇੱਧਰ ਫਿਰ ਤਾਲੀਮ ਹਾਸਲ ਕੀਤੀ, ਤਾਲੀਮ ਕੀਤੀ, MA ਕੀਤਾ ਪਸ਼ਾਵਰ ਤੋਂ 1964 ਚ। ਅੱਛਾ, ਤੇ ਉੱਥੋਂ ਹੀ ਫਿਰ B.Ed ਕੀਤਾ, ਉੱਥੇ ਰਹਿ, ਭਾਈ ਵੀ ਉੱਥੇ ਚੁਗੇ। ਫਿਰ ਕਾਫੀ ਸਾਲਾਂ ਬਾਅਦ 1971 ਚ ਇੱਥੇ ਆ ਗਏ ਫੈਸਲਾਬਾਦ। ਬਾਕੀ ਭਾਈ ਉੱਥੇ ਹੈ ਸੀ, ਕਰਦੇ ਸੀ ਸਰਵਿਸ। ਕੁਛ ਇੱਧਰ ਆ ਗਏ, ਕੋਈ ਕਰਾਚੀ ਚਲੇ ਗਏ। ਅੱਛਾ, ਇੰਨੀ ਦੇਰ ਛੋਟੀ ਉਮਰ 'ਚ ਜਿਵੇਂ ਤੁਸੀਂ ਐਂ ਲੱਗਣ ਡਿਆ ਵੀ ਤੈਨੂੰ ਪੁਰਾਣੀ ਗੱਲ ਤਾਂ ਸਾਰੀ ਯਾਦ ਹੈ ਵੀ ਕਿਵੇਂ ਆਏ ਤੇ ਕਿੱਧਰ ਨੂੰ ਆਏ ਤੇ ਕੀ ਹਾਲਾਤ ਸਨ। ਬਾਅਦ 'ਚ ਕੋਈ ਸਬੱਬ ਨਹੀਂ ਬਣਿਆ ਉੱਧਰ ਜਾਣ ਦਾ ਵੀ ਆਪਣੇ? ਨਹੀਂ, ਉੱਧਰ ਨਹੀਂ ਗਏ। ਫਿਰ ਜਾਣਾ ਵੀ ਕਿਹਦੇ ਕੋਲੇ ਸੀ, ਸਾਡਾ ਤਾਂ ਕੋਈ ਜਾਣੂ ਨਹੀਂ ਸੀ। ਅੱਛਾ, ਰਾਹ 'ਚ ਹਾਲਾਤ ਮਾੜੇ ਤਾਂ ਨਹੀਂ ਵੇਖੇ? ਰਾਹ ਦੇ ਵਿੱਚ ਵੀ ਰਾਹ 'ਚ ਲੋਕਾਂ ਨੇ ਭੁੱਖ ਵੀ ਦੇਖੀ, ਰੋਟੀ ਨਹੀਂ ਖਾਣ ਨੂੰ ਮਿਲੀ, ਪੱਤੇ ਖਾਂਦੇ ਰਹੇ, ਦਰਖਤਾਂ ਦੇ ਪੱਤੇ। ਪਾਣੀ ਨਹੀਂ ਸੀ ਮਿਲਦਾ, ਪਾਣੀ ਡਰਦੇ ਪੀਂਦੇ ਵੀ ਨਹੀਂ ਸੀ। ਕਿਤੇ ਦੇਖ ਕੇ ਕਿਤੇ ਖੜਾ ਪਾਣੀ ਹੈ ਨਾ, ਤੇ ਉਹ ਲੈ ਆਉਂਦੇ ਸੀ, ਪੀਂਦੇ ਸੀ। ਮਜਬੂਰੀ ਨਹੀਂ। ਮਾਲ ਡੰਗਰ ਇਹ ਕੋਈ ਕੱਖ ਨਹੀਂ? ਮਾਲ ਡੰਗਰ ਉੱਥੇ ਅਕਸਰ ਖੋਏ ਗਏ, ਕੁਛ ਛੱਡਿਆ। ਤੇ ਜਿਨ੍ਹਾਂ ਦੇ ਕੋਲ ਕੋਈ ਬੈਲ ਵਗੈਰਾ ਸੀ, ਬੈਲ ਵਗੈਰਾ ਹੀ ਬਸ ਗੱਡਾ ਜੋੜ ਕੇ ਬੱਚੇ ਉੱਤੇ ਬਹਾ ਲਏ, ਔਰਤਾਂ ਬਹਾ ਲਈਆਂ, ਉਹ ਲਏ ਆਪਣੇ ਜਿੰਨੇ ਵੀ ਸੀਗੇ। ਅੱਛਾ, ਮੈਂ ਅੱਗੇ ਇਹਨਾਂ ਬਜ਼ੁਰਗਾਂ ਨੂੰ ਪੁੱਛਣ ਡਿਆ ਹਾਂ, ਗੱਲ ਕਰਨੇ ਵੀ ਹੁਣ ਹੋ ਗਏ ਆ 70-71 ਸਾਲ। ਹੁਣ ਰਾਹਦਾਰੀ ਵਾਲਾ ਵੀ ਪਾਕਿਸਤਾਨ ਗੌਰਮੈਂਟ ਨੇ ਇੱਕ ਇਹਨਾਂ ਨੂੰ ਦਿੱਤਾ ਵਾ ਖੋਲ ਕੇ। ਇਹ 70-71 ਸਾਲ ਤੇ ਅਸੀਂ ਵੇਖਦੇ ਆਏ ਵੀ ਉਹ ਆਂਦੇ ਵੀ ਇਹਨਾਂ ਸਾਨੂੰ ਮਾਰਤਾ ਤੇ ਅਸੀਂ ਆਨੇ ਉਹਨਾਂ ਸਾਨੂੰ ਮਾਰਤਾ, ਤੇ ਲੜਾਈ ਦੀ ਸ਼ਕਲ ਜੀ ਬਣੀ ਰਹੀ ਬਾਰਡਰਾਂ ਤੇ। ਇਨ ਫਿਊਚਰ ਤੁਸੀਂ ਕੀ ਸਮਝਦੇ ਹੋ ਵੀ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਹਾਲਾਤ? ਹਾਲਾਤ ਹੁਣ ਸਾਡੇ ਵਾਸਤੇ ਤਾਂ ਨਹੀਂ ਨਾ, ਇਹ ਤਾਂ ਹਕੂਮਤਾਂ ਹੈ ਜਿਸ ਤਰ੍ਹਾਂ ਦੇ ਬਣਾਉਂਦੇ। ਆਵਾਮ ਕੀ ਚਾਹੁੰਦੀ ਨਾ? ਆਵਾਮ ਨੇ ਇਹੀ ਚਾਹਨਾ, ਆਵਾਮ ਜਿਹੜੇ ਪੁਰਾਣੇ ਤਾਂ ਵੈਸੇ ਹੀ ਖਤਮ ਹੋ ਗਏ। ਪੁਰਾਣੇ ਤਾਂ ਚਾਹੁੰਦੇ ਸੀ ਕਿਹੜੀ ਘੜੀ ਆਪਣੀ ਜਗ੍ਹਾ ਤੇ ਚਲੇ ਜਾਈਏ, ਚਾਹੁੰਦੇ। ਹਾਂ, ਪੁਰਾਣੇ ਚ ਰਹਿ ਕੋਈ ਨਹੀਂ ਗਏ, ਥੋੜੇ ਰਹਿ ਗਏ। ਕਿਹੜੀ ਘੜੀ ਹੋਏ ਪਿਛਾਂ ਮੁੜ ਜਾਈਏ? ਉਹ ਤਾਂ ਪਹਿਲੇ 10-12 ਸਾਲ ਤਾਂ ਇਹੀ ਕਹਿੰਦੇ ਰਹੇ ਕਿ ਵਾਪਸ ਚਲੇ ਜਾਣਾ। ਅਕਸਰ ਸੁਣਨ ਚਾਹੁੰਦਾ ਸੀ, ਅਸੀਂ ਕਿਹੜਾ ਇਹੀ ਕਹਿੰਦੇ ਸੀ। ਤੇ ਲੇਕਿਨ ਉਹ ਖਤਮ ਹੋਈ ਜਾਂਦੇ ਆ। ਹੁਣ ਜਿਹੜੇ ਅਸੀਂ ਤਾਂ ਬੱਚੇ ਸੀ ਉਸ ਵੇਲੇ, ਜਿਹੜੇ ਮਤਲਬ ਹੈਗੇ ਹੁਣ,
ਤੇ ਸਾਨੂੰ ਇਹ ਵੱਡੇ ਤੇ ਬਹੁਤ ਘੱਟ ਜਦੋਂ ਜਿਨ੍ਹਾਂ ਦੀ ਉਦੋਂ ਜਿਨ੍ਹਾਂ ਨੇ ਹਰ ਜਗ੍ਹਾ ਦੇਖੀ ਉੱਥੇ ਉਹ ਨਹੀਂ ਅਸੀਂ ਉਨੀਆਂ ਨਹੀਂ ਦੇਖੀਆਂ। ਹਾਂ, ਕੈਂਪ ਦਾ ਪਤਾ, ਘਰ ਦਾ ਪਤਾ, ਹੂੰ, ਜਗ੍ਹਾ ਦਾ ਪਤਾ, ਖੇਤਾਂ ਦਾ ਵੀ ਪਤਾ, ਸਟੇਸ਼ਨ, ਸਕੂਲ, ਹਾਈ ਸਕੂਲ ਤੇ ਵੀ ਜਿੰਨਾ ਕੋ ਤੁਹਾਨੂੰ ਹਾਂ, range 'ਚ ਜਿੱਥੇ ਯਾਦ ਹੈ। ਹਾਂ ਜਿੰਨਾ ਕੁ ਹੂੰ, ਅਸੀਂ ਦੇਖਿਆ ਹੂੰ। ਛੋਟੇ ਸੀ। ਅੱਛਾ, ਇਹਦੇ ਵਿੱਚ ਮੈਂ ਗੱਲ ਪੁੱਛਣ ਕਰਨ ਡਿਆ ਸੀ ਕਿ ਜਿਵੇਂ ਇੱਕ ਹੁਣ ਲੜਾਈ ਵਾਲਾ ਜਿਹਾ ਮਾਹੌਲ ਜਿਹੜਾ ਹੁਣ ਤੱਕ ਅਸੀਂ ਕਹਿੰਦੇ ਰਹੇ ਹਾਂ ਵੀ ਬਾਰਡਰ ਤੇ ਚਲੋ ਵੱਜ ਗਿਆ, ਜਿਵੇਂ ਆਹ ਲੈਣ ਹੀ ਹੈ ਵੀ ਬਾਰਡਰ ਆ ਸਾਰੀ ਦੁਨੀਆ ਦੇ ਵਿੱਚ, ਜਿਵੇਂ ਬਰਲਿਨ ਆ, ਕੈਨੇਡਾ ਵਾ, ਅਮਰੀਕਾ ਵਾ, ਪਹਿਲਾਂ ਉਹਨਾਂ ਦੀ ਆਪਸ 'ਚ ਲੜਾਈਆਂ ਵੀ ਰਹੀਆਂ ਵਾ, ਈਵਨ ਕਿ ਹੁਣ ਕੋਰੀਆ ਤੇ ਅਮਰੀਕਾ ਵਾਲਾ ਉਹਨਾਂ ਦਾ ਵੀ ਆਪਸ 'ਚ ਪੈਚਅਪ ਹੋ ਗਿਆ। ਆਇਆ ਕਿ ਇਹ ਲੜਾਈ ਵਾਲਾ ਹੀ ਸ਼ਕਲ ਬਣੀ ਰਹਿਣੀ ਚਾਹੀਦੀ ਹੈ ਕਿ ਨਹੀਂ, ਲੜਾਈ ਤਾਂ ਨਹੀਂ ਰਹਿਣੀ ਚਾਹੀਦੀ। ਉਹ ਅੰਗਰੇਜ਼ ਦੀ ਸਿਆਸਤ ਆ। ਖਾਸ ਕਰ ਉਹ ਨਾ ਇਹਨਾਂ ਨੂੰ ਆ ਬਰੇ ਸਗੀਰ ਆ ਨਾ ਜਿਹੜਾ, ਇਹਨੂੰ ਮਜ਼ਬੂਤ ਨਹੀਂ ਦੇਖਣਾ ਚਾਹੁੰਦਾ। ਇਹ ਇਹਦੇ ਵੀ ਟੁਕੜੇ ਕੀਤੇ ਉਹਨਾਂ ਨੇ, ਕੀਤੇ ਮਸ਼ਰਕੀ ਪਾਕਿਸਤਾਨ ਜਿਹਦਾ ਕੀਤਾ, ਔਰ ਇਹਦੇ ਛਾਤਾਂ ਵੱਡੀਆਂ ਤਾਕਤਾਂ ਬਿਲਕੁਲ ਹੈ ਤੇ ਇਸੇ ਤਰ੍ਹਾਂ ਮਜ਼ੀਦ ਇਹਦੇ ਟੁਕੜੇ ਵੀ ਕਰਨ ਨੂੰ ਤਿਆਰ ਆ। ਇਸੇ ਤਰ੍ਹਾਂ ਹਿੰਦੁਸਤਾਨ ਨਾ ਬੇਸ਼ੱਕ ਕੋਈ ਸਲੂਕ ਅੱਛਾ ਵੀ ਹੋਵੇ ਉਹਦਾ ਤੇ ਟੁਕੜੇ ਕਰੇਗਾ, ਉਹ ਕਰੇਗਾ ਉਹਦੇ ਵੀ। ਇਹ ਉਹਨਾਂ ਦੀ ਚਾਲਾਂ। ਉਹ ਹੁਣ ਵੈਸਟ ਸਾਨੂੰ ਸਮਝਣਾ ਚਾਹੀਦਾ ਫਿਰ। ਸਮਝਣਾ ਤਾਂ ਸਾਨੂੰ ਚਾਹੀਦਾ। ਤੇ ਵੈਸਟ ਜਰਮਨੀ, ਈਸਟ ਜਰਮਨੀ ਸੀ ਤੇ ਉਹ ਇਕੱਠੇ ਕਰ ਦਿੱਤੇ। ਬਰਲਿਨ ਦੀ ਦੀਵਾਰਾਂ ਵੀ ਟੁੱਟ ਗਈਆਂ, ਦੀਵਾਰਾਂ ਵੀ ਤੋੜ ਦਿੱਤੀਆਂ, ਦੂਸਰੀਆਂ ਆਪਸ ਦੀਆਂ ਲੜਾਈਆਂ ਵੀ ਖਤਮ ਕਰ ਗਏ। ਉਹ ਸਾਰਾ ਨਿਸ਼ਾਨਾ ਇੱਧਰ ਜਨੂਬੀ ਏਸ਼ੀਆ ਹੀ ਆ ਗਿਆ, ਬਣ ਗਿਆ, ਇੱਧਰ ਹੀ ਆ ਗਿਆ। ਤੇ ਇਹਨਾਂ ਦਾ ਸਦਰ ਸਾਹਿਬ ਕਨੇਡੀ ਸਾਹਿਬ ਇਹ ਕਹਿੰਦੇ ਹੁੰਦੇ ਸੀ, ਸਟੂਡੈਂਟ ਸੀ ਉਸ ਵੇਲੇ BA ਦੇ, BA ਸੀਗੇ ਸ਼ਾਇਦ, ਕਿ ਅਗਲੀ ਜੰਗੇ ਅਜ਼ੀਮ ਨਾ ਅਸੀਂ ਏਸ਼ੀਆ, ਜਨੂਬੀ ਏਸ਼ੀਆ ਮਰਕਜ਼ ਹੋਏਗਾ ਤੇ ਅਸੀਂ ਚੰਦ 'ਚ ਬਹਿ ਕੇ ਦੇਖਾਂਗੇ। ਫਿਰ ਉਹਨੂੰ ਗੋਲੀ ਲੱਗੀ, ਮਰਿਆ। ਤੇ ਉਹ ਉਦੋਂ ਦੇ ਇਰਾਦੇ ਪੁਰਾਣੇ, ਉਹ ਮਰਲਾਵਾਰ ਕਰ ਰਿਹਾ ਹੈ। ਮਰਲਾਵਾਰ ਬਜ਼ੁਰਗਾਂ ਨਾਲ ਗੱਲਬਾਤ ਅਸੀਂ ਕਰਨ ਦੇ ਸਾਂ ਤੇ ਪੁੱਛਿਆ ਉਹਨਾਂ ਦੇ ਕੋਲੋਂ ਹਾਲਾਤਾਂ ਦੇ ਬਾਰੇ ਤੇ ਬੜੀਆਂ ਸੋਹਣੀਆਂ ਤੇ ਵਧੀਆ ਗੱਲਾਂ ਦੱਸੀਆਂ ਕਿ ਇਹ ਜਿਹੜੀਆਂ ਆਲਮੀ ਸਾਜ਼ਿਸ਼ਾਂ ਕਿਵੇਂ ਹੁੰਦੀਆਂ ਨੇ ਤੇ ਹੁਣ ਤੱਕ ਕਿਵੇਂ ਰਿਹਾ। ਸੋ ਸਾਨੂੰ ਆਪ ਹੀ ਇਹਨਾਂ ਨੂੰ ਸਮਝਣਾ ਚਾਹੀਦਾ, ਆਪਣੇ ਹਾਲਾਤ ਆਪ ਹੀ ਬਿਹਤਰ ਕਰਨੇ ਆ, ਕਿਸੇ ਨੇ ਆ ਕੇ ਸਾਡੇ ਹਾਲਾਤ ਨਹੀਂ ਬਿਹਤਰ ਕਰਨੇ। ਉਹ ਤਾਂ ਵਿਗਾੜ ਰਹੇ ਸਨ। ਹਾਂਜੀ, ਉਹ ਤਾਂ ਮਜ਼ੀਦ ਟੁਕੜੇ ਕਰਨਾ ਚਾਹੁੰਦੇ ਆ, ਐਵੇਂ ਹੀ ਵੀ ਛੋਟੇ ਛੋਟੇ ਬਣ ਜਾਣ, ਸਾਨੂੰ ਖਤਰਾ ਨਾ ਰਵੇ ਇਹਨਾਂ ਤੋਂ, ਵੀ ਸਭ ਤਾਕਤ ਨਾ ਉੱਭਰ ਬਣ ਕੇ ਉੱਭਰ, ਇੱਕ ਤਾਕਤ ਮੁੱਠ ਨਾ। ਹਾਂ, ਉਹ ਇੱਕ ਮੁੱਠ ਨਾ ਹੋ ਜਾਣ, ਇਹਨਾਂ ਨੂੰ ਪਾੜ ਕੇ ਰੱਖੋ। ਅੱਛਾ, ਹੁਣ ਇੱਕ ਤੇ ਨੰਬਰ ਆਣਾ ਹਿੰਦੁਸਤਾਨ ਦਾ ਪਾਕਿਸਤਾਨ ਤੋਂ ਬਾਅਦ ਉਹਦਾ ਬਿਲਕੁਲ ਹੈ। ਜਿਵੇਂ ਇੱਥੇ ਦਾ ਟੁੱਟ ਗਿਆ, ਉਹਨਾਂ ਦਾ ਵੀ ਹੋ ਸਕਦਾ ਇਸ ਤੋਂ ਬਾਅਦ ਰੱਬ ਬਿਹਤਰ ਹੀ ਕਰੇ। ਬਿਲਕੁਲ ਉਹਨਾਂ ਦਾ ਵੀ ਕਰਨਗੇ। ਅੱਛਾ, ਇਹਦੇ ਵਿੱਚ ਦੋਵਾਂ ਸਰਕਾਰਾਂ ਨੂੰ ਜੇ ਆਪਾਂ ਹੁਣ ਗੱਲ ਆਪਾਂ ਕਰਨ ਦੇ ਮੁੱਦਾ ਸਾਡਾ ਵਾ ਉੱਧਰ ਦਾ ਪੰਜਾਬ ਤੇ ਇੱਧਰ ਦਾ ਪੰਜਾਬ, ਇੰਡੀਆ ਕਹਿ ਲਓ ਜਾਂ ਪਾਕਿਸਤਾਨ ਕਹਿ ਲਓ, ਇਹ ਦੋਵਾਂ ਨੂੰ ਕੀ ਸੁਣਾ, ਤੁਹਾਡਾ ਮੈਸੇਜ ਕੀ ਦੇਣਾ? ਕੀ ਮੈਸੇਜ? ਹੁਣ ਮੈਸੇਜ ਕੀ ਦੇਣਾ? ਮੈਸੇਜ ਇਹ ਤਾਂ ਹੁਣ ਸਰਕਾਰਾਂ ਦਾ ਹੀ ਆ। ਨਹੀਂ, ਤੁਹਾਡੇ ਆਪਣੀ ਦੇ ਬੰਦੇ ਦੇ ਰਾਏ ਹੁੰਦੇ ਨਾ, ਆਪਣੀ ਰਾਏ ਬੰਦੇ ਦੀ ਆਪਣੀ ਰਾਏ ਹੁੰਦੀ। ਆਪਣੀ ਰਾਏ ਹੁਣ ਮੁਲਕ ਤਾਂ ਮੁਸਲਮਾਨਾਂ ਨੂੰ ਦੇਤਾ, ਹਾਂਜੀ ਦੇਤਾ, ਉਹ ਤਾਂ ਕਾਇਦੇ ਆਜ਼ਮ ਨੇ ਦੇਤਾ, ਲੇਕਿਨ ਸਾਡੀ ਰਾਏ ਦੇ ਮੁਤਾਬਕ ਤਾਂ ਨਹੀਂ ਚੱਲਣਾ। ਇਹਨਾਂ ਤਾਂ ਆਪਣੇ ਮਫਾਦਾਤ ਦੇਖਣੇ, ਉੱਥੇ ਦੀ ਹਕੂਮਤ ਨੇ ਮਫਾਦਾਤ ਦੇਖਣੇ। ਨਹੀਂ, ਮੈਂ ਉਹ ਗੱਲ ਨਹੀਂ ਕਰਦਾ, ਮਫਾਦਾਤ ਦੀ ਗੱਲ ਨਹੀਂ ਕਰਦਾ ਮੈਂ। ਬਾਰਡਰ ਤੇ ਜਿਹੜਾ ਕਲੈਸ਼ ਹੈ, ਮੈਂ ਉਹਦੀ ਵੱਲੋਂ ਤੁਹਾਨੂੰ ਨਹੀਂ ਹੋਣਾ ਚਾਹੀਦਾ, ਨਹੀਂ ਚਾਹੁੰਦੀ, ਨਹੀਂ ਹੋਣਾ ਚਾਹੀਦਾ, ਨਹੀਂ ਹੋਣਾ ਚਾਹੀਦਾ, ਬਿਲਕੁਲ ਨਹੀਂ ਹੋਣਾ ਚਾਹੀਦਾ। ਰਲ ਮਿਲ ਕੇ ਜ਼ਿਆਦਾ ਤੋਂ ਜ਼ਿਆਦਾ ਇਹ ਹੈ ਕਿ ਦੇਖੋ ਨਾ, ਬਸੀਅਤ ਮੁਸਲਮਾਨ ਮਿਲਿਆ ਇਹਨਾਂ ਨੂੰ ਮੁਲਕ ਤੇ ਠੀਕ ਹੈ, ਰਹਿੰਦੇ ਹੀ ਅਸੀਂ ਇਹਨੂੰ ਛੱਡ ਤਾਂ ਨਹੀਂ ਜਾਣਾ, ਲੇਕਿਨ ਅੱਛੇ ਤਰੀਕੇ ਨਾਲ ਰਹਿਣ, ਉਹ ਬਿਹਤਰ ਗੱਲ ਹੈ। ਸੋ ਅਸੀਂ ਗੱਲ ਕਰ ਰਹੇ ਹਾਂ ਬਜ਼ੁਰਗਾਂ ਦੇ ਨਾਲ 1947 ਦੀ ਵੰਡ ਦੇ ਹਵਾਲੇ ਨਾਲ ਤੇ ਆਉਣ ਵਾਲੇ ਹਾਲਾਤ ਕਿਵੇਂ ਦੇ ਹੋਣੇ ਚਾਹੀਦੇ ਆ। ਸੋ ਇਸ ਤਰ੍ਹਾਂ ਦੀਆਂ ਕਹਾਣੀ, ਇਸ ਤਰ੍ਹਾਂ ਦੀਆਂ ਸਟੋਰੀਜ਼ ਜਿਹੜੀਆਂ ਤੁਹਾਡੇ ਤੱਕ ਰੱਖਣ ਦਾ ਮਕਸਦ ਵੀ ਹੈ ਕਿ ਇਹਨਾਂ ਪੁਰਾਣੇ ਲੋਕਾਂ ਦੀਆਂ ਗੱਲਾਂ ਬਾਤਾਂ ਸੁਣ ਕੇ ਤੇ ਕਿਵੇਂ ਇਹ ਮੁਲਕ ਬਣਿਆ, ਕਿਵੇਂ ਆਜ਼ਾਦੀ ਮਿਲੀ, ਕਿੰਨਾ ਨੁਕਸਾਨ ਇਹਨਾਂ ਝੱਲਿਆ, ਕਿਵੇਂ ਆਪਣੇ ਘਰ-ਬਾਰ ਸਾਰਾ ਕੁਝ ਛੱਡ ਕੇ ਇੱਧਰ ਨੂੰ ਆ ਗਏ। ਤੇ ਇਹ ਜਿਹੜੇ ਅਬਹਾਮ ਪਾਏ ਜਾਂਦੇ ਨੇ 70-71 ਸਾਲਾਂ ਤੋਂ, ਉੱਧਰ ਲਿਆਂਦੇ ਇਹਨਾਂ ਮਾਰਿਆ, ਇੱਧਰ ਲਿਆਂਦੇ ਉਹਨਾਂ ਨੂੰ ਥੋੜ੍ਹਾ ਇਹਨਾਂ ਪ੍ਰੋਗਰਾਮ ਦੀ ਰਾਹੀਂ ਦੂਰ ਕਰਨ ਦੀ ਕੋਸ਼ਿਸ਼ ਕਰੀਦੀ ਹੈ।
ਇਸ ਤਰ੍ਹਾਂ ਦੀਆਂ ਕਹਾਣੀਆਂ, ਇਸ ਤਰ੍ਹਾਂ ਦੀਆਂ ਵੀਡੀਓਜ਼ ਤੁਹਾਡੇ ਤੱਕ ਰੱਖਦੇ ਰਵਾਂਗੇ ਅਗਲੇ ਪ੍ਰੋਗਰਾਮ ਤੱਕ ਲਈ। ਕਿ ਬਲ ਕੇ ਉਹ ਦੂਸਰਾ ਮੈਂ ਤੁਹਾਨੂੰ ਦੱਸਦਾ ਕਿ ਆ ਜਿਹੜਾ ਕਸ਼ਮੀਰ ਵਾਲਾ ਹਾਂਜੀ। ਇਹ ਉਹਨਾਂ ਦਾ ਅੰਗਰੇਜ਼ ਦਾ ਪੈਦਾ ਕੀਤਾ ਹੈ। ਹੂੰ ਲਾਰਡ ਮਾਊਂਟਬੈਟਨ ਨੇ ਤਕਸੀਮ ਕੀਤੀ। ਪਹਿਲੇ ਕਹਿੰਦੇ ਸੀ ਫਲੌਰ ਹੈ ਹੱਦ, ਜਦੋਂ ਉਹਨੂੰ ਗਵਰਨਰ ਨਾ ਬਣਾਇਆ ਤੇ ਫਿਰ ਲਾਹੌਰ ਬਣ ਗਿਆ। ਤੇ ਉਹ ਜਿਹੜਾ ਪਠਾਨਕੋਟ ਦਾ ਰਸਤਾ ਹੈ ਕਸ਼ਮੀਰ ਨੂੰ ਉਹ ਉਧਰ ਕਰ ਦਿੱਤਾ ਵੀ ਇਹ ਲੱਗੇ ਰਹਿਣ, ਸ਼ੋਸ਼ਾ ਛੱਡ ਗਏ। ਤੇ ਆ ਜਿਹੜਾ ਆਜ਼ਾਦ ਕਸ਼ਮੀਰ ਹੈ ਤਾਂ ਬਾਅਦ ਚ ਲਿਆ। ਸੋ ਇਸ ਤਰ੍ਹਾਂ ਦੀਆਂ ਕਹਾਣੀਆਂ, ਇਸ ਤਰ੍ਹਾਂ ਦੀਆਂ ਵੀਡੀਓਜ਼ ਤੁਹਾਡੇ ਤੱਕ ਰੱਖਦੇ ਰਵਾਂਗੇ ਅਗਲੇ ਪ੍ਰੋਗਰਾਮ ਤੱਕ ਲਈ। ਇਜਾਜ਼ਤ ਦਿਓ, ਮਿਲਦੇ ਹਾਂ ਫਿਰ। ਰੱਬ ਰੱਖਾ।